welcome back to News TV 84 break। ਦੁਬਾਰਾ ਹੁਣ ਅਸੀਂ ਗੱਲਬਾਤ ਕਰਾਂਗੇ ਮੀਡੀਆ ਪਰਸਨੈਲਿਟੀ ਫਰਮ ਕੈਨੇਡਾ ਸਰਦਾਰ ਸੁਖਦੇਵ ਸਿੰਘ ਗਿੱਲ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਹਾਨੂੰ ਵੀ ਵੀਰ ਜੀ ਤੇ TV 84 ਜਿੰਨੇ ਵੀ ਦਰਸ਼ਕ ਇਸ ਸਮੇਂ ਦੇਖ ਰਹੇ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਅੱਜ ਸਾਨੂੰ ਅਸੀਂ ਵੱਖ-ਵੱਖ ਰੀਸੈਂਟ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਸਟਾਰਟ ਕਰਦੇ ਹਾਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼ ਤੋਂ। ਜਿਸ ਤੋਂ ਤੁਸੀਂ ਜਾਣਦੇ ਹੋ ਇਟਸ ਬੀਨ ਓਵਰ 6 ਮੰਥਸ ਕਿ ਉਹਨਾਂ ਦਾ ਸੰਘਰਸ਼ ਹਜੇ ਵੀ ਜਾਰੀ ਹੈ, ਭੁੱਖ ਹੜਤਾਲ ਹਜੇ ਵੀ ਜਾਰੀ ਹੈ। ਬਾਦਲ ਸਰਕਾਰ ਵੱਲੋਂ ਕੋਈ ਐਕਸ਼ਨ ਵੇਖਣ ਨੂੰ ਨਹੀਂ ਮਿਲ ਰਿਹਾ, ਪਰ ਈਵਨ ਤਾਂ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਗਈਆਂ ਨੇ। ਲੋਕਾਂ ਦੇ ਵਿੱਚ ਕਾਫੀ ਏਕਤਾ, ਜਾਗਰੂਕਤਾ ਵੇਖਣ ਨੂੰ ਮਿਲਦੀ ਹੈ। ਦੁਨੀਆ ਭਰ ਦੇ ਵਿੱਚ ਪ੍ਰੋਟੈਸਟ ਹੋ ਰਹੇ ਨੇ, ਪਰ ਕੋਈ ਇਸ ਦਾ ਸਿੱਟਾ ਜਿਹਾ ਸਾਹਮਣੇ ਨਜ਼ਰ ਨਹੀਂ ਆ ਰਿਹਾ। ਬੰਦੀ ਸਿੰਘਾਂ ਦੀ ਰਿਹਾਈ ਕੋਈ ਪੋਸੀਬਲ ਨਜ਼ਰ ਜਿਹੀ ਨਹੀਂ ਆ ਰਹੀ। ਤੁਸੀਂ ਇਸ ਸਭ ਨੂੰ ਕਿਵੇਂ ਵੇਖਦੇ ਹੋ? ਸਭ ਤੋਂ ਪਹਿਲਾਂ ਤਾਂ ਜੀ ਬਾਪੂ ਸੂਰਤ ਸਿੰਘ ਦਾ ਜਿਹੜਾ ਸੰਘਰਸ਼ ਆ ਉਹ ਸੱਚਾ, ਸੁੱਚਾ ਤੇ ਸਹੀ ਹੈ। ਉਹਨਾਂ ਦੇ ਇਸ ਸੰਘਰਸ਼ ਨੂੰ ਵੀ ਅਸੀਂ ਸਜਦਾ ਕਰਦੇ ਹਾਂ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ, ਜਿਵੇਂ ਤੁਸੀਂ ਪਹਿਲਾਂ ਗੱਲ ਹੀ ਕਰ ਰਹੇ ਸੀ, ਬੀਬੀ ਹਰਵਿੰਦਰ ਕੌਰ ਅਤੇ ਉਹਨਾਂ ਦੇ ਬੇਟੇ ਤੇ ਦੂਜੇ ਪਰਿਵਾਰ ਦੇ ਮੈਂਬਰ ਕਿਸ ਤਰ੍ਹਾਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੌਮ ਦੇ ਇਸ ਸੰਘਰਸ਼ ਦੀ ਗੱਲ ਕਰ ਰਹੇ ਨੇ। ਕਿਉਂਕਿ ਬਾਪੂ ਸੂਰਤ ਸਿੰਘ ਨੂੰ 6 ਮਹੀਨੇ ਤੋਂ ਉੱਪਰ ਹੋ ਗਏ ਨੇ ਇਸ ਸੰਘਰਸ਼ ਦੇ। ਜਿਹੜਾ ਸੰਘਰਸ਼ ਰਾਜਸੀ ਕੈਦੀ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹਨਾਂ ਦੀ ਰਿਹਾਈ ਵਾਸਤੇ ਇਹ ਠੀਕ ਹੈ। ਪਹਿਲਾਂ ਬਾਪੂ ਸੂਰਤ ਸਿੰਘ ਹੋਣਾ ਦੇ ਸੰਘਰਸ਼ ਨੂੰ ਹੁੰਗਾਰਾ ਘੱਟ ਮਿਲਿਆ, ਕਿਉਂਕਿ ਇਸ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਹੋਣਾ ਨੇ ਜਿਸ ਤਰ੍ਹਾਂ 2 ਵਾਰੀ ਭੁੱਖ ਹੜਤਾਲ ਕੀਤੀ। ਪਹਿਲਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਫਿਰ GK ਨੇ ਉਸ ਹੜਤਾਲ ਨੂੰ ਬਿਲਕੁਲ ਹੀ ਵਿੱਚ ਵਿਚਾਲੇ ਛੱਡ ਦਿੱਤਾ, ਕੁਝ ਹੋਇਆ ਨਹੀਂ। ਸੋ ਲੋਕਾਂ ਦਾ ਕਈ ਵਾਰੀ ਭਰੋਸਾ ਵੀ ਟੁੱਟ ਜਾਂਦਾ ਜਾਂ ਫਿਰ ਲੋਕੀ ਯਕੀਨ ਨਹੀਂ ਕਰਦੇ। ਪਰ ਬਾਪੂ ਸੂਰਤ ਸਿੰਘ ਦਾ ਦ੍ਰਿੜ ਇਰਾਦਾ, ਜਿਸ ਤਰ੍ਹਾਂ ਉਹਨਾਂ ਦੀ ਕੁਝ ਘੰਟੇ ਪਹਿਲਾਂ ਸਿਹਤ ਵੀ ਖਰਾਬ ਹੋ ਗਈ ਸੀ, ਕਿਉਂਕਿ ਇੰਨੇ ਦਿਨ ਨਾ ਖਾਣਾ, 83 ਸਾਲ ਦਾ ਉਹ ਬਜ਼ੁਰਗ ਜਿਹੜਾ ਆਪਣੀ ਕੌਮ ਲਈ, ਆਪਣੀ ਕੌਮ ਦੇ ਉਹਨਾਂ ਰਾਜਸੀ ਕੈਦੀਆਂ ਦੀ ਰਿਹਾਈ ਦੇਖਣੀ ਚਾਹੁੰਦਾ। ਜੇ ਰਿਹਾਈ ਨਹੀਂ ਹੁੰਦੀ ਤਾਂ ਬੇਸ਼ੱਕ ਉਹ ਸ਼ਹੀਦ ਹੋ ਜਾਂਦੇ ਨੇ, ਉਹ ਸ਼ਹੀਦੀ ਦੇ ਕੰਢੇ ਤੇ ਖੜਾ, ਫਿਰ ਵੀ ਕੌਮ ਨੂੰ, ਕੌਮ ਦੇ ਵਾਰਸਾਂ ਨੂੰ ਇੱਕ ਸੁਨੇਹਾ ਦੇ ਰਿਹਾ ਕਿ ਆਓ ਰਲ ਕੇ ਹਮਲਾ ਮਾਰੀਏ। ਇੱਕ ਪਾਸੇ ਬਾਪੂ ਸੂਰਤ ਸਿੰਘ 83 ਸਾਲ ਦੀ ਉਮਰ ਦੇ ਵਿੱਚ ਇਸ ਸਮੇਂ ਕਸ਼ਟ ਸਹਾਰਦਾ ਹੋਇਆ ਕੌਮ ਦਾ ਕੋਈ ਸਵਾਰਨਾ ਚਾਹੁੰਦਾ, ਦੂਜੇ ਪਾਸੇ ਪ੍ਰਕਾਸ਼ ਬਾਦਲ ਆਪਣੀ ਕੌਮ ਦਾ ਸਵਾਰਨ ਦੀ ਬਜਾਏ ਵਿਗਾੜਨਾ ਚਾਹੁੰਦਾ, ਜਿਹਦੀ ਪੱਕੀ ਸਾਂਝ ਹੈ BJP ਦੇ ਨਾਲ, RSS ਦੇ ਨਾਲ। ਉਹ ਵਿਗਾੜ ਹੀ ਨਹੀਂ ਚਾਹੁੰਦਾ, ਪਰ ਕੌਮ ਦਾ ਕੋਈ ਸਵਾਰਨਾ ਨਹੀਂ ਚਾਹੁੰਦਾ। ਬੇਸ਼ੱਕ ਕੁਝ ਸਮਾਂ ਪਹਿਲਾਂ ਪ੍ਰੋਫੈਸਰ ਭੁੱਲਰ ਹੋਣਾ ਨੂੰ ਪੰਜਾਬ ਵਿੱਚ ਸ਼ਿਫਟ ਕੀਤਾ ਗਿਆ, ਇਹ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ। ਜਾਂ ਕਹਿ ਲਓ ਕਿ ਇੱਕ ਜੇਲ੍ਹ ਚੋਂ ਦੂਜੀ ਜੇਲ੍ਹ ਤੱਕ ਚਲੇ ਜਾਣਾ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜੇਲ੍ਹ ਸ਼ਿਫਟ ਹੋ ਜਾਣਾ ਇੱਕ ਵੱਖਰਾ ਇਸ਼ੂ ਆ। ਖੈਰ, ਉਹ ਵੀ ਚੰਗੀ ਗੱਲ ਹੈ। ਪਰ ਦੂਜੇ ਪਾਸੇ ਕਿਉਂਕਿ ਬਾਪੂ ਸੂਰਤ ਸਿੰਘ ਹੋਣਾ ਦੇ ਜਿਹੜੀ ਮਦਦ ਹੈ, ਉੱਥੇ ਦੀ ਮੀਡੀਆ 'ਚ ਬਹੁਤ ਘੱਟ ਕਵਰੇਜ ਆ ਰਹੀ ਹੈ। ਸਰਕਾਰ ਚਾਹੁੰਦੀ ਨਹੀਂ ਕਿ ਕੋਈ ਜਿਹੜੀ ਲੋਕੀ ਲਾਮਬੰਦ ਹੋਣ ਤੇ ਲੋਕੀ ਲਾਮਬੰਦ ਹੋ ਕੇ ਰਿਹਾਈ ਦੀ ਮੰਗ ਕਰਨ। ਇਹ ਅਸਲ ਵਿੱਚ ਕੌਮ ਦੇ ਕੌਮੀ ਕਰ ਖਾਲਿਸਤਾਨ ਦੀ ਜਦੋਜਹਿਦ ਹੈ। ਇਸ ਕਰਕੇ ਵੀ ਨਹੀਂ ਚਾਹੁੰਦੇ ਕਿ ਕੌਮ ਦੇ ਜਿਹੜੇ ਇਸ ਸਮੇਂ ਜੇਲ੍ਹਾਂ ਦੇ ਵਿੱਚ ਬੰਦ ਕੈਦੀ ਨੇ, ਉਹ ਵੀ ਰਾਜਸੀ ਕੈਦੀ ਨੇ, ਉਹਨਾਂ ਦਾ ਕੋਈ ਆਪਣਾ ਨਿੱਜੀ ਜ਼ਮੀਨ ਜਾਇਦਾਦ ਦਾ ਝਗੜਾ ਨਹੀਂ ਹੈ। ਇਸ ਕਰਕੇ ਬਾਪੂ ਸੂਰਤ ਸਿੰਘ ਹੋਣਾ ਦੇ ਸੰਘਰਸ਼ ਦੇ ਪ੍ਰਤੀ, ਜਿਵੇਂ ਇੰਗਲੈਂਡ ਵਿੱਚ ਵੀ ਮੁਜ਼ਾਹਰਾ ਹੋਇਆ, ਇੰਗਲੈਂਡ ਦੇ ਪਾਰਲੀਮੈਂਟੇਰੀਅਨ ਦੇ ਨਾਲ ਵੀ ਉਹਨਾਂ ਨੇ ਮੁਲਾਕਾਤਾਂ ਕੀਤੀਆਂ, ਇਟਲੀ 'ਚ, ਅਤੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਇੱਕ ਵੰਗਾਰ ਮਾਰਚ ਜਿਹੜਾ ਹੋਇਆ, ਲੁਧਿਆਣਾ ਬੰਦ ਰਿਹਾ, ਲੋਕੀ ਜੁੜ ਰਹੇ ਨੇ, ਫੇਸਬੁੱਕ ਦੇ ਥਰੂ ਜੁੜ ਰਹੇ ਨੇ। ਪਰ ਸਰਕਾਰ ਬਿਲਕੁਲ ਟਸ ਤਮਾਸ ਹੋਣ ਤਿਆਰ ਨਹੀਂ ਹੈ। ਕਿਉਂ ਤਿਆਰ ਨਹੀਂ ਹੈ? ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ। ਜੇ ਉਹ ਚਾਹੁੰਦੇ ਨੇ ਬਾਪੂ ਸੂਰਤ ਸਿੰਘ ਠੀਕ ਠਾਕ ਚੜ੍ਹਦੀ ਕਲਾ 'ਚ ਰਹੇ, ਬਾਪੂ ਸੂਰਤ ਸਿੰਘ ਸ਼ਹੀਦ ਨਾ ਹੋਵੇ, ਬਾਪੂ ਸੂਰਤ ਸਿੰਘ ਇਸ ਦੁਨੀਆ ਤੋਂ ਉਹ ਪ੍ਰਕਾਸ਼ ਬਾਦਲ ਦੇ ਸਿਰ ਭਾਂਡਾ ਭੰਨ ਕੇ ਨਾ ਜਾਏ, ਤਾਂ ਫਿਰ ਉਹਨਾਂ ਨੂੰ ਰਾਜਸੀ ਕੈਦੀ ਰਿਹਾ ਕਰ ਦੇਣੇ ਚਾਹੀਦੇ ਨੇ। ਉਹ ਰਾਜਸੀ ਕੈਦੀ ਰਿਹਾ ਕਰਨ ਦੇ ਮੂਡ ਵਿੱਚ ਨਹੀਂ। ਉਹਨਾਂ ਨੂੰ ਇਸ ਗੱਲ ਦੀ ਕੋਈ ਕੇਅਰ ਨਹੀਂ ਕਿ ਬਾਪੂ ਸੂਰਤ ਸਿੰਘ ਸ਼ਹੀਦ ਹੋਣ ਜਾ ਰਹੇ ਨੇ ਜਾਂ ਕੌਮ ਦਾ ਕੁਝ ਸਵਾਰਨ ਜਾ ਰਹੇ ਨੇ, ਕਿਉਂਕਿ ਉਹ ਕੋਈ ਸਵਾਰਨਾ ਨਹੀਂ ਚਾਹੁੰਦੇ। ਇੱਕ ਤਾਂ ਇਹ ਆਪਣੇ ਵਿੱਚ ਬਹੁਤ ਵੱਡਾ ਮੁੱਦਾ ਹੈ। ਉਲਟਾ ਜਿਹੜਾ ਉੱਥੇ ਦਾ ਜਿਹੜਾ ਸਿਸਟਮ ਹੈ, ਉਹ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ। ਹਰ ਕੰਮ ਲਈ ਸਿੱਖਾਂ ਨੂੰ ਕੁਰਬਾਨੀਆਂ ਕਰਨੀਆਂ ਪੈ ਰਹੀਆਂ ਨੇ। ਪੰਜਾਬ ਦੀ ਧਰਤੀ ਦਾ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਨਾਲ
ਸਿੰਜਿਆ ਹੋਇਆ, ਰੰਗਿਆ ਹੋਇਆ, ਹਾਂਜੀ ਪਰ ਅੱਜ ਵੀ ਸਾਨੂੰ ਆਪਣੇ ਕੈਦੀਆਂ ਨੂੰ ਜੇਲ੍ਹ ਚੋਂ ਛੁਡਾਉਣ ਲਈ ਜਿਹੜੀਆਂ ਕੁਰਬਾਨੀਆਂ ਕਰਨੀਆਂ ਪੈ ਰਹੀਆਂ ਨੇ, ਭੁੱਖ ਹੜਤਾਲਾਂ ਕਰਨੀਆਂ ਪੈ ਰਹੀਆਂ ਨੇ, ਮੁਜ਼ਾਹਰੇ ਕਰਨੇ ਪੈ ਰਹੇ ਨੇ। ਜੀ ਜੇ ਬਾਪੂ ਸੂਰਤ ਸਿੰਘ ਚਾਹੁੰਦਾ ਤਾਂ ਉਹ ਆਪਣਾ ਪਰਿਵਾਰ ਦੇ ਨਾਲ ਅਮਰੀਕਾ ਦੇ ਵਿੱਚ ਚੰਗੇ ਭਲਾ ਢੰਗ ਨਾਲ ਰਹਿ ਸਕਦਾ ਸੀ। ਸੋ ਇਸ ਹਾਂਜੀ ਕਰਕੇ ਉਹਨਾਂ ਦੇ ਮਨਾਂ ਅੰਦਰ ਕੌਮ ਹਾਂਜੀ ਦਾ ਦਰਦ ਹੈ। ਹਾਂਜੀ ਜਦੋਂ ਬੰਦਾ ਬਾਹਰ ਆਉਂਦਾ ਤਾਂ ਫਿਰ ਉਸ ਨੂੰ ਆਜ਼ਾਦੀ ਦਾ ਹੋਰ ਅਹਿਸਾਸ ਹੁੰਦਾ ਕਿ ਹਾਂਜੀ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਇੱਕ ਚੰਗੀ ਆਜ਼ਾਦੀ ਹੈ, ਇੱਕ ਜੀ ਚੰਗਾ ਮਾਹੌਲ ਹੈ, ਇੱਕ ਬਿਲਕੁਲ ਚੰਗਾ ਸਿਸਟਮ ਹੈ। ਸਾਡੇ ਪੰਜਾਬ ਦੇ ਸਾਡੇ ਸਿੱਖ ਭਰਾ ਵੀ ਜਾਂ ਪੰਜਾਬ ਵਿੱਚ ਵਸਣ ਵਾਲੇ ਹੋਰ ਵੀ ਨਾਨ ਸਿੱਖ ਵੀ, ਉਹ ਵੀ ਇਹੋ ਜਿਹਾ ਕਹਿ ਲਓ ਆਜ਼ਾਦੀ ਦਾ ਨਿੱਘ ਮਾਣ ਸਕਣ। ਇਸ ਕਰਕੇ ਵੀ ਜੀ ਜਿਹੜੇ ਬੰਦੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਤੁਸੀਂ ਗੱਲ ਕਰ ਰਹੇ ਆ, ਹਾਂਜੀ ਸਾਨੂੰ ਘੱਟੋ ਘੱਟ ਆਜ਼ਾਦੀ ਦੇ ਸਹੀ ਮਾਅਨਿਆਂ ਦਾ ਪਤਾ ਹੈ ਕਿ ਜੀ ਆਜ਼ਾਦੀ ਹੁੰਦੀ ਕੀ ਹੈ। ਜੀ ਉੱਥੇ ਤਾਂ ਲੋਕਾਂ ਨੂੰ ਇਸ ਕਦਰ ਗੁਲਾਮ ਬਣਾ ਦਿੱਤਾ ਗਿਆ ਕਿ ਲੋਕਾਂ ਨੂੰ ਇਹ ਵੀ ਪਤਾ ਨਹੀਂ ਲੱਗ ਰਿਹਾ ਕਿ ਉਹ ਗੁਲਾਮ ਹਨ ਹਾਂਜੀ ਜਾਂ ਉਹ ਆਜ਼ਾਦ ਹਨ। ਸੋ ਜੀ ਗੁਲਾਮੀ ਤੇ ਆਜ਼ਾਦੀ ਦਾ ਫਰਕ ਸਮਝਾਉਣਾ ਤੇ ਬਿਲਕੁਲ ਸਮਝਣਾ ਕੋਈ ਪਾਪ ਨਹੀਂ ਹੈ। ਜੀ ਤੇ ਇਹ ਬਾਪੂ ਸੂਰਤ ਸਿੰਘ ਹੋਰਾਂ ਦੀ ਜਿਹੜੀ ਇਸ ਸਮੇਂ ਹੁਣ ਤੱਕ ਦੀ ਜਿਹੜੀ ਜੀ ਜੱਦੋਜਹਿਦ ਹੈ, ਹਾਂਜੀ ਬੜੀ ਹੀ ਓਨੈਸਟ ਹੈ। ਹਾਂਜੀ ਅਤੇ ਉਹਦੇ ਅੱਗੇ ਸਿਰ ਝੁਕਦਾ ਹੈ, ਕਿਉਂਕਿ ਕੋਈ ਨਹੀਂ ਚਾਹੁੰਦਾ ਕਿ ਬਈ ਇਸ ਤਰੀਕੇ ਦੇ ਨਾਲ ਕਸ਼ਟ ਸਾਰੇ, ਪਰ ਜੀ ਇਹ ਕੌਮੀ ਦਰਦ ਦਾ ਇੱਕ ਕਸ਼ਟ ਹੈ, ਹਾਂਜੀ ਕੌਮੀ ਦਰਦ ਲਈ ਇੱਕ ਕੁਰਬਾਨੀ ਹੈ। ਮੇਰੇ ਖਿਆਲ ਮੈਂ ਤਾਂ ਬਿਲਕੁਲ ਇਹੀ ਕਹਿ ਸਕਦਾ। ਜੀ ਜੀ ਤੇ ਵੀਰ ਜੀ, one quick question before we move on to other things, like ਜਿਸ ਜੀ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਸੱਚਾ ਸੁੱਚਾ ਸੰਘਰਸ਼ ਹੈ ਬਾਪੂ ਸੂਰਤ ਸਿੰਘ ਖਾਲਸਾ, ਸਾਡਾ ਫਰਜ਼ ਬਣਦਾ ਕਿ ਅਸੀਂ ਸੰਘਰਸ਼ ਦੇ ਵਿੱਚ ਯੋਗਦਾਨ ਦਈਏ, ਕਿਉਂਕਿ ਐਟ ਦੀ ਐਂਡ ਆਫ ਦ ਡੇ ਸਿਆਸੀ ਕੈਦੀਆਂ ਦੀ ਰਿਹਾਈ ਦਾ ਮੁੱਦਾ ਹੈ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਬਾਦਲ ਸਰਕਾਰ ਪੂਰੀ ਤਰ੍ਹਾਂ ਨਾਕਾਮ ਹੋਈ, ਕਿਸ ਤਰ੍ਹਾਂ ਦਾ ਅਸਲੀ ਚਿਹਰਾ ਸਾਹਮਣੇ ਲੋਕਾਂ ਦੇ ਆਇਆ ਹੈ, ਕਿੰਨਾ ਲੋਕਾਂ ਨਾਲ ਉਹਨੇ ਕਾਣ ਕੀਤਾ, ਕਿਸ ਤਰ੍ਹਾਂ ਲੋਕਾਂ ਨੂੰ ਉਹਨੇ ਮਾਰਿਆ, ਕਿਸ ਤਰ੍ਹਾਂ ਸਿੱਖੀ ਦਾ ਕਾਣ ਕਰ ਰਹੇ, ਕਿਸ ਤਰ੍ਹਾਂ ਸਾਡੇ ਖਾਲਿਸਤਾਨ ਆਜ਼ਾਦ ਦੇਸ਼ ਦਾ ਕਾਣ ਕਰ ਰਹੇ ਨੇ। ਹੀ ਇਜ਼ ਨਾਟ ਵਿਦ ਅਸ ਐਟ ਆਲ। ਉਹ ਡਿਫਰੈਂਟ ਬੰਦਾ ਹੈਗਾ। ਤੁਸੀਂ ਦਾ ਗੱਲ ਕੀਤੀ ਕਿਸ ਤਰ੍ਹਾਂ RSS ਦਾ ਬੰਦਾ ਜਾਂ BJP ਦਾ ਬੰਦਾ। ਡੂ ਯੂ ਥਿੰਕ ਲਾਈਕ ਜਿਸ ਤਰ੍ਹਾਂ ਹੁਣ ਪੰਜਾਬ ਦੇ ਲੋਕ ਕਾਫੀ ਜਾਗਰੂਕ ਹੋ ਰਹੇ ਨੇ, ਸਿੱਖ ਜਾਗਰੂਕ ਹੋ ਰਹੇ ਨੇ, ਆਉਣ ਵਾਲੇ ਦਿਨ ਦੇ ਵਿੱਚ ਇਸ ਤਰ੍ਹਾਂ ਚੋਣਾਂ ਹੋਣ ਵਾਲੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਸਮਹਾਉ ਜਿਹੜੀ ਸਰਕਾਰ ਹੈ, ਬਾਦਲ ਸਰਕਾਰ, ਇਹ ਪੋਸੀਬਿਲਿਟੀ ਹੋਏਗੀ ਕਿ ਕਿਸੇ ਨੂੰ ਇਸ ਵਿੱਚ ਚੇਂਜ ਕਰ ਪਾਵਾਂਗੇ ਅਸੀਂ? ਦੇਖੋ, ਜਿਹੜੀ ਚੇਂਜ ਤਾਂ ਇੱਕ ਦਿਨ ਜ਼ਰੂਰ ਆਉਂਦੀ ਆ। ਕਦੀ ਵੀ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ, ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਬਾਦਲ ਨੂੰ ਸ਼ਾਇਦ ਇਸ ਗੱਲ ਦਾ ਭੁਲੇਖਾ ਹੋਵੇ। ਇੱਕ ਜਿਹੜਾ ਅੰਮ੍ਰਿਤਸਰ ਵਿੱਚ ਇਕੱਠ ਸੀ, ਉੱਥੇ ਵੀ ਬਾਦਲ ਨੇ ਆਪਣੇ ਆਪ ਨੂੰ, ਆਪਣੇ ਕੁੜਮ ਨੂੰ ਖੁਸ਼ ਕਰਦਿਆਂ ਹੋਇਆ ਜਿੱਥੇ ਬੈਠੇ, ਦੇਖੋ ਜੀ ਮਜੀਠੀਆ ਸਾਹਿਬ, ਤੁਹਾਡੀ ਬੇਟੀ ਮੰਤਰੀ ਹੈ, ਤੁਹਾਡਾ ਬੇਟਾ ਮੰਤਰੀ ਹੈ, ਤੁਹਾਡਾ ਜਵਾਈ ਉਪ ਮੁੱਖ ਮੰਤਰੀ ਹੈ, ਹੋਰ ਮੈਂ ਤੁਹਾਨੂੰ ਕੀ ਦੇ ਸਕਦਾ। ਪਰ ਦੇਣਾ ਤਾਂ ਉਹਨੂੰ ਕੌਮ ਨੂੰ ਚਾਹੀਦਾ। ਉਹ ਸਾਰੇ ਕੁਝ ਇਹ ਜਿਹੜੀ ਭੁਲੇਖੇ ਪਾਏ ਜਾ ਰਹੇ ਨੇ ਬਈ ਜੋ ਕੁਛ ਹੋਣਾ ਚਾਹੀਦਾ ਪਰਿਵਾਰ ਲਈ ਹੋਣਾ ਚਾਹੀਦਾ, ਜੋ ਕੁਛ ਹੋਣਾ ਚਾਹੀਦਾ ਕਹਿ ਲਾ ਸਿਰਫ ਤੇ ਸਿਰਫ ਆਪਣੇ ਲਈ ਹੋਣਾ ਚਾਹੀਦਾ। ਇਹ ਸਭ ਤੋਂ ਵੱਡੀ ਤਰਾਸਦੀ ਹੈ ਪੰਜਾਬ ਦੀ ਜਾਂ ਪੂਰੇ ਭਾਰਤ ਦੇ ਲੋਕਾਂ ਦੀ, ਕਿਉਂਕਿ ਉੱਥੇ ਜਿਹੜੇ ਲੀਡਰ ਨੇ ਇੰਨੇ ਨਿੱਜੀ ਹਿੱਤਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਆਪਣਾ ਆਪ ਬਿਲਕੁਲ ਭੁੱਲ ਜਾਂਦਾ ਤੇ ਉਹਨਾਂ ਨੂੰ ਆਪਣੇ ਹਿੱਤ ਜਿਹੜੇ ਨੇ ਜਾਂ ਹੱਕ ਨੇ ਜਾਂ ਲੋਕਾਂ ਦੇ ਹਿੱਤ ਨੇ ਉਹ ਬਿਲਕੁਲ ਭੁੱਲ ਜਾਂਦੇ ਨੇ। ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਉਹਨੇ ਸਦਾ ਰਾਜ ਕਰਨਾ। ਸਦਾ ਤਾਂ ਕੋਈ ਵੀ ਨਹੀਂ ਰਹਿੰਦਾ। ਇੰਦਰਾ ਗਾਂਧੀ ਨਹੀਂ ਰਹੀ, ਔਰੰਗਜ਼ੇਬ ਨਹੀਂ ਰਿਹਾ, ਜਾਂ ਹੋਰ ਬੜੇ ਬੜੇ ਲੋਕ ਨਹੀਂ ਰਹੇ। ਉਹਨਾਂ ਨੇ ਕਦੀ ਨਾਲ, ਹੁਣ ਆਪਾਂ ਥੋੜਾ ਜਿਹਾ ਇੱਥੇ ਦਾ ਕੰਪੇਅਰ ਕਰੀਏ, 2 ਟਰਮ ਅਮਰੀਕਾ ਦਾ ਪ੍ਰੈਜ਼ੀਡੈਂਟ ਰਹਿੰਦਾ, ਹਾਂਜੀ, ਤੀਜੀ ਟਰਮ ਤਾਂ ਕਾਨੂੰਨ ਦੇ ਹਿਸਾਬ ਨਾਲ ਸੰਵਿਧਾਨ ਦੇ ਤੌਰ ਤੇ ਬਣ ਹੀ ਨਹੀਂ ਸਕਦਾ। ਵੈਸੇ ਵੀ ਜਦੋਂ ਇੱਕ ਵਾਰੀ ਕੋਈ ਬੰਦਾ ਹਾਰ ਜਾਂਦਾ ਪੋਲੀਟੀਕਲੀ, ਉਹਦੀ ਜਿਹੜੀ ਪਾਰਟੀ ਹੈ ਉਹ ਵੱਖਰਾ ਕੋਈ ਹੋਰ ਨਵਾਂ ਚਿਹਰਾ ਮੋਹਰਾ ਅੱਗੇ ਲੈ ਕੇ ਆਉਂਦੇ ਨੇ। ਉਹ ਤੋਂ ਬਾਅਦ ਉਹ ਲੋਕਾਂ ਦੇ ਹੱਕ ਤੇ ਹਿੱਤਾਂ ਲਈ ਕੰਮ ਕਰਦਾ। ਉਹ ਕਿਸੇ ਕੌਮ, ਕਿਸੇ ਕਮਿਊਨਿਟੀ ਜਾਂ ਆਪਣੇ ਦੇਸ਼ ਦੇ ਜਿਹੜੇ ਇੰਟਰਸਟ ਨੇ ਉਹਦੇ ਲਈ ਕੰਮ ਕਰਦਾ। ਪਰ ਇਹ ਆਪਣੇ ਨਿੱਜੀ ਹੱਕ ਤੇ ਹਿੱਤਾਂ ਲਈ ਹੀ ਕੰਮ ਕਰਦੇ ਨੇ। ਇਸੇ ਕਰਕੇ ਬੁਖਲਾਹਟ ਵਿੱਚ ਆਏ ਹੋਏ ਕਦੀ ਇਹ ਬਾਹਰ ਜੀਕੇ ਨੂੰ ਭੇਜਦੇ ਨੇ, ਉਹ ਕੁੱਤੇ ਖਾਣੀ ਕਰਾ ਕੇ ਜਾਂਦੇ ਨੇ। ਹੋਰ ਤਾਂ ਹੋਰ ਇਹਨਾਂ ਲੋਕਾਂ ਨੇ ਧਰਮ ਦਾ ਵੀ ਇੰਨਾ ਨੁਕਸਾਨ ਕਰ ਦਿੱਤਾ। ਜਥੇਦਾਰ ਦਾ ਅਹੁਦਾ ਖਾਲਸਾ ਸਾਹਿਬ ਦਾ ਬੜਾ ਸਤਿਕਾਰਯੋਗ ਹੈ, ਪਰ ਇਹ ਬਾਹਰ ਆਪਣੇ ਲਈ ਕਹਿ ਲਓ ਹਵਾ ਦਾ ਰੁੱਖ ਚੈੱਕ ਕਰਨ ਲਈ, ਆਪਣੀ ਡਿੱਗੀ ਹੋਈ ਸ਼ਾਖ ਨੂੰ ਠੀਕ ਕਰਨ ਲਈ ਪਹਿਲਾਂ ਬਾਹਰ ਜਥੇਦਾਰਾਂ ਨੂੰ ਘੱਲਦੇ ਨੇ, ਤੁਸੀਂ ਜਾ ਕੇ ਹਵਾ ਦਾ ਰੁੱਖ ਚੈੱਕ ਕਰੋ, ਪਾਣੀ ਚੈੱਕ ਕਰੋ ਕਿੰਨਾ ਗਰਮ ਹੈ ਕੀ ਨਹੀਂ। ਪਰ ਇਹ ਲੋਕ ਪਤਾ ਨਹੀਂ ਕਿਉਂ ਭਰਮ ਭੁਲੇਖਾ ਪਾਲੀ ਬੈਠੇ ਨੇ। ਜਿਸ ਤਰ੍ਹਾਂ ਬਾਹਰ ਆਉਂਦੇ ਨੇ ਜਾਂ ਫਿਰ ਬਾਹਰ ਆ ਕੇ ਇਹ ਸੋਚਦੇ ਨੇ, ਵਿਚਾਰਦੇ ਨੇ ਕਿ ਬਾਹਰ ਬੈਠੇ ਸਿੱਖ ਵੀ ਜਾਂ ਪੰਜਾਬ ਦੇ ਲੋਕ ਵੀ ਸ਼ਾਇਦ ਇਹਨਾਂ ਦੀ ਗੁਲਾਮੀ ਦੀ ਦਲਦਲ ਵੀ ਪਕੜ ਵਿੱਚ ਨੇ, ਜਦ ਕਿ ਇਹ ਬਿਲਕੁਲ ਝੂਠ ਹੈ। ਤੁਸੀਂ ਦੇਖਿਆ ਹੋਣਾ ਕਿ
ਇਸ ਤਰ੍ਹਾਂ ਅਮਰੀਕਾ ਦੇ ਵਿੱਚ ਆ ਰਹੇ ਨੇ, ਨਿਊਯਾਰਕ ਦੇ ਵਿੱਚ 6 ਜਸਟਿਸ ਨੇ ਇੱਕ ਜਿਹੜੇ ਸਮਨ ਫੜਾਏ ਨੇ ਮਨਜੀਤ ਸਿੰਘ ਜੀਕੇ ਨੂੰ, ਕਿ ਜਿਸ ਤਰ੍ਹਾਂ ਉਹਨਾਂ ਨੇ ਇੱਕ ਔਰਤ ਦੇ ਨਾਲ ਜਿਹੜੀ ਕਿ 1984 ਦੀ ਵਿਕਟਮ ਸੀ, ਉਹਨੂੰ ਮਾਨਸਿਕ ਤੌਰ ਤੇ ਤਸ਼ੱਦਦ ਕੀਤਾ ਅਤੇ ਹੋਰ ਜਿਹੜੇ ਕੀਤੇ ਹੋਏ ਕੰਮਾਂ ਦਾ ਉਹਨਾਂ ਨੂੰ ਅਹਿਸਾਸ ਕਰਾਇਆ। ਉਲਟਾ ਉਹ ਦੇਖੋ ਕਿ ਉਹ ਮਨਜੀਤ ਸਿੰਘ ਜੀ ਕੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੁੜ ਕੇ ਜਾਂਦਾ ਕੁੱਤੇ ਖਾਣੀ ਕਰਾ ਕੇ, ਤਾਂ ਫਿਰ ਅਮਰੀਕਾ ਦੀ ਜਿਹੜਾ ਸਟੇਟ ਡਿਪਾਰਟਮੈਂਟ ਦੇ ਵਿੱਚ ਦਿੱਲੀ ਜਾ ਕੇ ਮਿਲਦੇ ਨੇ ਵੀ 6 ਜਸਟਿਸ ਜਾਂ ਜਿਹੜੇ ਉੱਥੇ ਲੋਕੀ ਸ਼ਰਨ ਲੈ ਕੇ ਬੈਠੇ ਨੇ, ਰਿਫਿਊਜੀ ਇੱਥੋਂ ਬਣ ਕੇ ਗਏ ਨੇ, ਮਿਸਯੂਜ਼ ਕਰਦੇ ਨੇ। 6 ਜਸਟਿਸ ਜਿਹੜਾ ਉੱਥੇ ਦੇ ਜੁਡੀਸ਼ੀਅਲ ਸਿਸਟਮ ਨੂੰ ਮਿਸਯੂਜ਼ ਕਰਦਾ, ਉਹਨਾਂ ਨੂੰ ਨੱਥ ਪਾਈ ਜਾਏ। ਪਤਾ ਨਹੀਂ ਇਹਨਾਂ ਨੂੰ ਕਿਉਂ ਭੁਲੇਖਾ, ਇਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਜਾਂ ਲੱਗ ਰਿਹਾ ਕਿ ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਸੀ ਉਹਨੂੰ ਵੀ ਗੁਜਰਾਤ ਵਿੱਚ ਮੁਸਲਮਾਨਾਂ ਦੇ ਕਤਲੇਆਮ ਜਾਂ ਹਿਊਮਨ ਰਾਈਟ ਵਾਇਓਲੇਸ਼ਨ ਕਰਨ ਕਰਕੇ ਵੀਜ਼ਾ ਨਹੀਂ ਸੀ ਮਿਲਦਾ। ਤੁਹਾਡੇ ਕੋਲ ਤਾਂ ਕਿਸੇ ਕੋਲ ਮੁੱਖ ਮੰਤਰੀ ਦਾ ਅਹੁਦਾ ਵੀ ਹੈ ਨਹੀਂ, ਤੁਹਾਡੇ ਕੋਲ ਤਾਂ ਕੋਈ ਇਹੋ ਜਿਹਾ ਸਟੇਟਸ ਵੀ ਹੈ ਨਹੀਂ। ਵੱਖਰੀ ਗੱਲ ਕਿ ਮੋਦੀ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਬਾਹਰ ਆਉਂਦਾ ਹੈ। ਇਹ ਲੋਕੀ ਉਲਟਾ ਨਸੀਹਤਾਂ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਫਿਰ ਵੀ ਮੇਰੇ ਖਿਆਲ ਚ ਬਾਹਰ ਜਿਹੜੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਜਿਹੜੇ ਪ੍ਰਬੰਧਕ ਨੇ, ਜਿਨ੍ਹਾਂ ਦੇ ਵਿੱਚ ਅਣਖ ਹੈ, ਗੈਰਤ ਹੈ, ਉਹ ਤਾਂ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ। ਫਿਰ ਇਹਨਾਂ ਨੂੰ ਜਾ ਕੇ ਆਪਣੇ ਆਪ ਨੂੰ ਇਹ ਸਿੱਖਾਂ ਦੇ ਸਿਆਸੀ ਪੰਥਕ ਲੀਡਰ ਵੀ ਅਖਵਾਉਂਦੇ ਨੇ। ਫਿਰ ਇਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਜਿਹੜੇ ਬੈਂਕਟ ਹਾਲਾਂ 'ਚ ਪ੍ਰੋਗਰਾਮ ਕਰਨੇ ਪੈਂਦੇ ਨੇ। ਹੋਰ ਤਾਂ ਹੋਰ ਸਾਡੇ ਟੋਰਾਂਟੋ ਦੇ ਵਿੱਚ ਵੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਏ, ਜਿਹੜੇ ਕਿ ਗੈਸਟ ਦੇ ਤੌਰ ਤੇ ਵੀ ਆਏ ਸੀ, ਇੱਕ ਨਾਨਕਸਰੀ ਸੰਪਰਦਾ ਹੈ ਅਨੰਦਪੁਰੀ ਦਾ ਡੇਰਾ, ਉਹਨਾਂ ਨੇ ਚੰਗਾ ਕੰਮ ਕੀਤਾ ਕਿ ਉਹ ਪੰਥ ਦੀ ਮੁੱਖ ਧਾਰਾ 'ਚ ਆ ਗਏ ਨੇ। ਉੱਥੇ ਬਿਨਾਂ ਬੋਲਿਆ ਜਾਣਾ ਪਿਆ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ। ਸੋ ਇਹਨਾਂ ਨੂੰ ਇੰਨੀ ਗੱਲ ਜ਼ਰੂਰ ਸਮਝ ਆ ਜਾਣੀ ਚਾਹੀਦੀ ਹੈ ਵੀ ਲੋਕੀ ਤੁਹਾਨੂੰ ਜੇ ਮੈਂ ਇਹ ਕਹਿ ਰਿਹਾ ਕਿ 90% ਜਿਹੜੇ ਬਾਹਰ ਸਿੱਖ ਵਸਦੇ ਨੇ ਉਹ ਅਕਾਲੀਆਂ ਨੂੰ, ਬੀਜੇਪੀ ਵਾਲਿਆਂ ਨੂੰ ਜਾਂ ਕਾਂਗਰਸ ਵਾਲਿਆਂ ਨੂੰ ਵੈਲਕਮ ਕਹਿਣ ਲਈ ਤਿਆਰ ਨਹੀਂ। ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਕਿਉਂ ਨਾ ਹੋਵੇ, ਉਹਦੇ ਵੀ ਬੜੇ ਘਟੀਆ ਕਿਸਮ ਦੇ ਬਿਆਨ ਆਉਂਦੇ ਨੇ। ਦੇਖੋ ਜੀ 23,000 ਸਿੱਖਾਂ ਨੂੰ ਮਾਰਨ ਦਾ ਕਦੀ ਇਲਜ਼ਾਮ ਲਾ ਦਿੱਤਾ, ਕਦੀ ਪੰਜਾਬੀ ਸੂਬਾ ਬਣਨਾ ਗਲਤ ਸੀ, ਕਦੀ ਇਹੋ ਜਿਹੇ ਉਹ ਗਾਂਧੀ ਨੂੰ ਖੁਸ਼ ਕਰਨ ਤੇ ਲੱਗਾ ਹੋਇਆ, ਇਹ RSS ਤੇ BJP ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ। ਦੋ ਹੀ ਇਹਨਾਂ ਚ ਫਰਕ ਕੋਈ ਨਹੀਂ ਹੈ। ਇੱਕ ਤੋਂ ਵੱਧ ਚੜ ਕੇ ਸਿੱਖਾਂ ਦਾ ਅਤੇ ਸਿੱਖੀ ਦਾ ਨੁਕਸਾਨ ਕਰ ਰਹੇ ਨੇ। ਇਹਨਾਂ ਬਾਦਲਾਂ ਤੋਂ, ਕਾਂਗਰਸੀਆਂ ਤੋਂ, ਅੱਜ ਦੇ ਜਿਹੜੇ ਪਹਾੜੀ ਰਾਜਿਆਂ ਤੋਂ ਸਾਨੂੰ ਸਭ ਨੂੰ ਬਚਣ ਦੀ ਲੋੜ ਹੈ। ਸਾਨੂੰ ਆਪਣੇ ਕੌਮੀ ਸੰਘਰਸ਼ ਖਾਲਿਸਤਾਨ ਵੱਲ ਨੂੰ ਜਿਹੜੇ ਕਦਮ ਵਧਾਉਣ ਦੀ ਲੋੜ ਹੈ, ਤਾਂ ਕਿ ਅਸੀਂ ਸਹੀ ਪ੍ਰਾਪਤੀ ਕਰਕੇ ਆਪਣਾ ਰਾਜ ਭਾਗ ਕਾਇਮ ਕਰਕੇ ਆਪਣੀ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰ ਸਕੀਏ। ਤਾਂ ਹੀ ਸਾਡਾ ਇਸ ਗੱਲ 'ਚ ਫਾਇਦਾ ਹੈ। ਅਸੀਂ ਹਰ ਪੱਖ ਤੋਂ ਤਰੱਕੀ ਕਰਾਂਗੇ। ਮੇਰੇ ਵੀਰ ਜੀ ਥੈਂਕ ਯੂ ਸੋ ਮਚ ਫॉर ਆਲ ਦਿਸ ਇਨਫੋਰਮੇਸ਼ਨ। ਕਾਫੀ ਸਾਰੇ ਮੈਂ 30 ਸੈਕਿੰਡ ਇਹ ਵੀ ਕਹਿਣਾ ਚਾਹੁੰਦਾ ਜਿੰਨੇ ਸਾਡੇ ਦਰਸ਼ਕ 10 ਸੈਕਿੰਡਸ ਰਹਿ ਗਏ ਨੇ। ਆਮ ਸੋ ਸੌਰੀ ਠੀਕ ਹੈ ਜੀ ਆਮ ਸੋ ਸੌਰੀ ਕਿਉਂਕਿ ਹੋਰ ਵੀ ਬਹੁਤ ਸਾਰੇ ਮੁੱਦੇ ਨੇ, ਪਤਾ ਇਸ ਵਿਚਾਰ ਲਵਾਂਗੇ, ਨੈਕਸਟ ਟਾਈਮ ਲਵਾਂਗੇ ਜੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।